मेरे दोस्तों बजुर्गों ते बेलियो GS स्टूडियो वालों शायर नज़ीर सुल्तानी सलाम अर्ज करदा है ते GS स्टूडियो पेश करदा है दास्तान भुख दा दुख। इस दास्तान दी फरमाइश करदे ने पंचक कलां तो बाबा बशीर ते ओदे साथी बुजुर्ग, बहावलपुर तो बाबा असलम रहमानी ते ओदे बुजुर्ग साथी, साउथ कोरिया तो दलवीर मंगली, शेखुपुरा तो राजा गौरी, काले वाला चीमा तो जकाउल्ला चीमा ते रावलपिंडी तो राणा जाफर। असी शुक्रगुजार हाँ अपने इन्हां बजुर्गों दे ਜਿਹੜੇ ਸਾਡੀਆਂ ਦਾਸਤਾਨਾਂ ਸੁਣਦੇ ਤੇ ਪਸੰਦ ਕਰਦੇ ਨੇ। ਮੇਰੇ ਦੋਸਤੋ ਭੁੱਖ ਬੜੀ ਬੁਰੀ ਸ਼ੈ ਵੇ। ਬੰਦਾ ਭੁੱਖ ਦੇ ਹੱਥੋਂ ਮਜਬੂਰ ਹੋ ਕੇ ਉਹ ਸਭ ਕੁਝ ਕਰਨ ਲਈ ਤਿਆਰ ਹੋ ਜਾਂਦਾ ਹੈ ਜਿਹੜਾ ਕਿ ਉਹ ਨਹੀਂ ਕਰਨਾ ਚਾਹੁੰਦਾ। ਇਹ ਕਹਾਣੀ ਕੁਝ ਇੰਜੇ ਪਈ। ਇੱਕ ਬੱਸ ਸਟਾਪ ਤੇ ਕੁਝ ਮੁਸਾਫਰ ਬੱਸ ਦੇ ਇੰਤਜ਼ਾਰ 'ਚ ਖੜੇ ਸਨ ਤੇ 11-12 ਸਾਲ ਦੀ ਬੱਚੀ ਮੰਗਣ ਆ ਗਈ। ਕੁਝ ਲੋਕਾਂ ਨੇ ਉਹਨੂੰ ਰੁਪਈਆ 2 ਰੁਪਈਏ ਦਿੱਤੇ ਤੇ ਕਈਆਂ ਨੇ ਉਹਨੂੰ ਝਿੜਕਾਂ ਮਾਰ ਕੇ ਜਾਣ ਦਾ ਕਿਹਾ। ਇੰਨੇ ਚਿਰ ਨੂੰ ਇੱਕ ਸਕੂਲ ਮਾਸਟਰ ਵੀ ਉੱਥੇ ਆਣ ਖਲੋਤਾ। ਬੱਚੀ ਨੇ ਸਕੂਲ ਮਾਸਟਰ ਅੱਗੇ ਹੱਥ ਕੀਤਾ ਤੇ ਮਾਸਟਰ ਸਾਹਿਬ ਨੇ 1 ਰੁਪਈਆ ਕੱਢ ਕੇ ਉਹਦੇ ਹੱਥ ਤੇ ਰੱਖ ਦਿੱਤਾ। ਉਹ ਬੱਚੀ ਰੁਪਈਆ ਲੈ ਕੇ ਉੱਥੋਂ ਚਲੀ ਗਈ। ਦੂਸਰੇ ਦਿਨ ਮਾਸਟਰ ਕੱਲਾ ਹੀ ਬੱਸ ਸਟਾਪ ਤੇ ਖੜਾ ਸੀ ਤੇ ਉਹ ਬੱਚੀ ਫੇਰ ਆ ਗਈ। ਉਸ ਬੱਚੀ ਨੇ ਸਵਾਲ ਕੀਤਾ ਪਰ ਉਸ ਦਿਨ ਹੋਰ ਮੁਸਾਫਰ ਉੱਥੇ ਨਹੀਂ ਸਨ। ਮਾਸਟਰ ਸਾਹਿਬ ਨੇ ਬੱਚੀ ਨੂੰ 1 ਰੁਪਈਆ ਦਿੱਤਾ। ਬੱਚੀ ਹੋਰ ਮੁਸਾਫਰਾਂ ਦੇ ਇੰਤਜ਼ਾਰ ਵਿੱਚ ਉੱਥੇ ਖਲੋਤੀ ਰਹੀ। ਬੱਸ ਆਈ ਤੇ ਮਾਸਟਰ ਸਾਹਿਬ ਬੱਸ ਵਿੱਚ ਬਹਿ ਕੇ ਚਲੇ ਗਏ ਤੇ ਰਸਤੇ ਵਿੱਚ ਸੋਚਦੇ ਗਏ। ਉਹ ਕੀ ਸੋਚਦੇ ਗਏ ਇਹ ਤੁਹਾਨੂੰ ਗਾ ਕੇ ਸੁਣਾਣਗੇ ਲੋਕ ਦਾਸਤਾਨਾਂ ਦੇ ਬਾਦਸ਼ਾਹ ਸਾਦਕ ਭੱਟੀ ਬਾਗ ਮੋੜ ਵਾਲੇ। ਰਿਕਾਰਡ ਕਰਦੇ ਨੇ ਲਾਲਾ ਜੀ ਤੇ ਦਾਸਤਾਨ ਲਿਖਦੇ ਨੇ ਸ਼ਾਇਰ ਨਜ਼ੀਰ ਸੁਲਤਾਨੀ। परसों ओनू पैसे दिते बच्ची होर न मंगिया। अज खलोती रही सी ओथे पाया चोला रंगिया। मैनू ते ओ शक्लों बच्ची मंगती नहीं सी लगदी। खबरे एदा की ए कारण मर्जी मेरे रब दी। कल मैं आया ते पुछा ओनू की बच्चा मजबूरी। जिद्दी खातर तेनू होया मंगना बहुत जरूरी। सोचा सोचदा जांदा टीचर पल्ले कुछ नहीं पैंदा। अच्छा पलके पुछा ओनू दिल विच इहो कहंदा। दूजे दिन वो टीचर उथे आके यार खलोता। ऐसी बच्ची ओ डीजे दा उस टीचर दा पोता। आसवाल बच्ची ने कीता रब दे ना दे दे। तेरे घर दे बूटे उत्ते रब लावेगा मेरे। आखन लगा टीचर ओनू तू कादे तो मंगदी। तू स्कूले क्यों नहीं जांदी मंगन तो नहीं संगदी। तेरा बापू कुछ नहीं करदा ना कोई बड़ा भाई। देखे बसा क्यों नहीं कलदी तेनू तेरी माई। मेरे बुजुर्गो मास्टर जी ने पूछा बच्ची तू क्यों मंगदी है ते मंग के इन्हां पैसों दा तू की करनी है। बच्ची कहन लगी बाबू जी मैं इन्हां पैसों दा खाना खरीदनी आ। मास्टर जी कहन लगे जे खाना मैं तेनू लैके दियां ते फिर मंगेंगी। बच्ची ने कहा मास्टर जी मैनू खाने वास्ते पैसे चाहिए हुंदे ने ते फिर मैं मंग के की करना है। मास्टर ने उन्होंने खाना लै दिता ते बच्ची खाना लैके घर चली गई। दूसरे दिन भी इंज ही होया ते तीसरे दिन मास्टर ओदे लई खाना घरों लै आया। जदों बच्ची ने खाना लिया, जदों बच्ची ने खाना लेना ते बगैर मंगियों घर चली जाना। मास्टर साहब दा तजस्सुस वधदा गया ते एक दिन उन्हें सोचा क्यों ना मैं इस बच्ची दा पिछा करां ते जाके वेखां ये खाने दा की करदी है ते किदे वास्ते लैके जांदी है। दूजे दिन मास्टर उन्हां ने उन्होंने खाना दिता ते ओदे पिछे पिछे टुर पए।
ਬੱਚੀ ਕਈ ਗਲੀਆਂ ਮੁੜਦੀ ਚਲੀ ਜਾ ਰਹੀ ਸੀ ਤੇ ਫਿਰ ਉਹ ਇੱਕ ਗਲੀ ਮੁੜ ਕੇ ਗਾਇਬ ਹੋ ਗਈ। ਮਾਸਟਰ ਉੱਥੇ ਕੀ ਕਹਿੰਦਾ ਹੈ, ਸਾਦਿਕ ਪੱਟੀ ਪੇਸ਼ ਕਰਦਾ ਹੈ। ਕੀ ਮੈਂ ਸਮਝਿਆ ਖਾਣਾ ਲੈ ਕੇ ਕਿੱਥੇ ਬੱਚੀ ਜਾਂਦੀ, ਮੈਂ ਤੇ ਸੋਚੀ ਬੈਠਾ ਮੈਨੂੰ ਸਮਝ ਨਹੀਂ ਆਂਦੀ। ਦੂਜੇ ਦਿਨ ਉਹ ਬੱਚੀ ਆਈ ਲੈ ਖਾਣਾ ਉਹ ਟੁਰ ਪਈ, ਪਿਛਲੇ ਦਿਨ ਦੇ ਵਾਂਗੂ ਉਹ ਤੇ ਇੱਕ ਗਲੀ ਤੋਂ ਮੁੜ ਪਈ। ਉਹਦੇ ਪਿੱਛੇ ਟੀਚਰ ਵੀ ਛੇਤੀ ਦੇ ਨਾਲ ਮੁੜਿਆ, ਕਾਲੀ ਕਾਲੀ ਬੱਚੀ ਟੁਰ ਪਈ, ਟੀਚਰ ਕਾਲੀ ਟੁਰਿਆ। ਅੱਗੇ ਜਾ ਕੇ ਝੁੱਗੀ ਵਰਗਾ ਘਰ ਸੀ ਨਜ਼ਰੀ ਆਇਆ, ਬੂਆ ਚੰਨਾ ਉਹਨੂੰ ਕੋਈ ਨਾ ਪਰਦਾ ਸੀ ਲਟਕਾਇਆ। ਲੈ ਕੇ ਰੋਟੀ ਘਰੋਂ ਵੜ ਗਈ, ਪਰਦਾ ਅੱਗੋਂ ਚੁੱਕਿਆ, ਖਿੜਕੀ ਓਲੇ ਟੀਚਰ ਵੇਖੋ ਘਰ ਦੇ ਵਿੱਚ ਲੁਕਿਆ। ਇੱਕ ਬਿਮਾਰ ਜਨਾਨੀ ਵੇਖੀ ਖਾਉ ਖਾਉ ਪਈ ਕਰਦੀ, ਸੀਨੇ ਉੱਤੇ ਹੱਥ ਰੱਖਿਆ ਦਰਦ ਨਾਲ ਜਾਂਦੀ ਮਰਦੀ। ਛੇਤੀ ਦੇ ਨਾਲ ਬੱਚੀ ਜਾ ਕੇ ਜੱਫਾ ਉਹਨੂੰ ਪਾਉਂਦੀ, ਉਹ ਬਿਮਾਰ ਬੱਚੀ ਹੱਥੋਂ ਯਾਰ ਛੁੱਟਦੀ ਜਾਂਦੀ। ਲੈ ਦਵਾਈ ਬੱਚੀ ਉਹਨੂੰ ਚਮਚੀ ਨਾਲ ਪਿਆਵੇ, ਠੀਕ ਹੋਵੇਗੀ ਅੰਮਾ ਛੇਤੀ ਮਾਂ ਨੂੰ ਆਖ ਸੁਣਾਵੇ। ਇਹਨੇ ਚਿਰ ਨੂੰ ਬੂਹਿਓਂ ਰਾਹੀਂ ਟੀਚਰ ਅੰਦਰ ਆਇਆ, ਵੇਖ ਬੱਚੀ ਹੈਰਾਨ ਸੀ ਹੋਈ ਬਾਬਾ ਕਿਧਰੋਂ ਆਇਆ। ਸਿਰ ਤੇ ਹੱਥੋਂ ਰੱਖ ਕੇ ਕਹਿੰਦਾ ਫਿਕਰ ਨਾ ਕਰਨਾ ਭੋਰਾ, ਮੈਨੂੰ ਸਮਝ ਆ ਗਿਆ ਬੱਚੀਏ ਤੇਰਾ ਚੁਰਨਾ ਝੋਰਾ। ਮੈਨੂੰ ਸਮਝ ਆ ਗਿਆ ਬੱਚੀਏ ਤੇਰਾ ਚੁਰਨਾ ਝੋਰਾ। ਮੇਰੇ ਦੋਸਤੋ, ਮਾਸਟਰ ਨੇ ਅੰਦਰ ਆ ਕੇ ਵੇਖਿਆ ਤੇ ਇੱਕ ਔਰਤ ਬਿਮਾਰ ਪਈ ਏ ਤੇ ਨਾਲ ਹੀ ਬਾਰੀ ਵਿੱਚ 2 ਬਸਤੇ ਟੰਗੇ ਨੇ ਜਿਨ੍ਹਾਂ ਉੱਤੇ ਘੱਟਾ ਮਿੱਟੀ ਜੰਮਿਆ ਏ। ਮਾਸਟਰ ਨੇ ਆ ਕੇ ਸਲਾਮ ਕੀਤਾ ਤੇ ਉਸ ਬਿਮਾਰ ਔਰਤ ਨੇ ਬੜੀ ਮੁਸ਼ਕਲ ਨਾਲ ਉਹਦੇ ਸਲਾਮ ਦਾ ਜਵਾਬ ਦਿੱਤਾ। ਮਾਸਟਰ ਪੁੱਛਣ ਲੱਗਾ, ਭੈਣ ਜੀ ਇਹਨਾਂ ਬੱਚੀਆਂ ਦਾ ਅੱਬੂ ਕਿੱਥੇ ਵੇ? ਉਸ ਔਰਤ ਦੀਆਂ ਅੱਖਾਂ ਵਿੱਚ ਅਥਰੂ ਆ ਗਏ ਤੇ ਕਹਿਣ ਲੱਗੀ, ਭਾਈ ਜੀ ਉਹਨਾਂ ਨੂੰ ਇਸ ਦੁਨੀਆ ਤੋਂ ਗਏ 2 ਸਾਲ ਹੋ ਗਏ ਨੇ ਤੇ ਮੈਂ ਬਿਮਾਰ ਹਾਂ। ਬੱਚੇ ਸਕੂਲ ਜਾਂਦੇ ਸੀ, ਇਹਨਾਂ ਭੈਣ ਭਰਾਵਾਂ ਨੂੰ ਵੀ ਸਕੂਲੋਂ ਹਟਾ ਲਿਆ। ਬੱਚਾ ਛੋਟਾ ਏ ਤੇ ਸਾਡਾ ਕਮਾਉਣ ਵਾਲਾ ਕੋਈ ਨਹੀਂ। ਬੱਚੀ 2 ਵਕਤ ਦਾ ਖਾਣਾ ਮੰਗ ਕੇ ਲਿਆ ਆਉਂਦੀ ਏ ਤੇ ਅਸੀਂ ਖਾ ਕੇ ਰੱਬ ਦਾ ਸ਼ੁਕਰ ਅਦਾ ਕਰ ਲੈਨੇ ਆ। ਮੈਂ ਸੋਚਨੀ ਆ ਜੇ ਮੈਂ ਮਰ ਗਈ ਤੇ ਇਹਨਾਂ ਬੱਚਿਆਂ ਦਾ ਕੀ ਬਣੇਗਾ। ਮਾਸਟਰ ਸਾਹਿਬ ਨੇ ਉਸ ਔਰਤ ਦੇ ਸਿਰ ਤੇ ਹੱਥ ਰੱਖ ਕੇ ਆਖਿਆ, ਭੈਣਾ ਫਿਕਰ ਨਾ ਕਰ, ਮੈਂ ਤੇਰਾ ਹਸਪਤਾਲ ਵਿੱਚ ਇਲਾਜ ਕਰਾਵਾਂਗਾ ਤੇ ਕੱਲ ਤੋਂ ਬੱਚੇ ਵੀ ਸਕੂਲ ਜਾਣਗੇ। ਔਰਤ ਆਖਣ ਲੱਗੀ, ਭਾਜੀ ਭੁੱਖ ਇਨਸਾਨ ਕੋਲੋਂ ਕੀ ਕਰਾਉਂਦੀ ਏ, ਪਰ ਜਦੋਂ ਤੱਕ ਤੁਹਾਡੇ ਵਰਗੇ ਇਨਸਾਨ ਦੁਨੀਆ ਵਿੱਚ ਮੌਜੂਦ ਨੇ ਤੇ ਉਹਨਾਂ ਨੂੰ ਰੱਬ ਕਿਸੇ ਨਾ ਕਿਸੇ ਦਾ ਵਸੀਲਾ ਬਣਾ ਦਿੰਦਾ ਏ। ਮਾਸਟਰ ਸਾਹਿਬ ਨੇ ਉਸ ਔਰਤ ਨੂੰ ਹਸਪਤਾਲ ਦਾਖਲ ਕਰਵਾ ਦਿੱਤਾ ਤੇ ਬੱਚਿਆਂ ਦੇ ਸਕੂਲ ਜਾਣ ਦਾ ਇੰਤਜ਼ਾਮ ਕੀਤਾ। ਮੇਰੇ ਦੋਸਤੋ, ਸਾਨੂੰ ਵੀ ਆਪਣੇ ਅੱਗੇ ਪਿੱਛੇ ਵੇਖਣਾ ਚਾਹੀਦਾ ਹੈ। ਕੋਈ ਮਜਬੂਰ ਤੇ ਨਹੀਂ, ਉਹਦੀ ਮਦਦ ਕਰਨੀ ਚਾਹੀਦੀ ਏ। ਅਸਲ ਦੌਲਤ ਕਿਸੇ ਦੂਸਰੇ ਦੀ ਮਦਦ ਕਰਨਾ ਹੈ। ਅੱਜ ਸਾਹ ਬੰਦ ਹੋਏ ਤੇ ਸਭ ਕੁਝ ਇੱਥੇ ਹੀ ਧਰਿਆ ਦਾ ਧਰਿਆ ਰਹਿ ਜਾਣਾ ਹੈ। ਸਾਡੀ ਦੌਲਤ ਸਾਡੇ ਨਾਲ ਨਹੀਂ ਜਾਣਾ। ਜਿਹੜਾ ਨੇਕ ਅਮਲ ਦੁਨੀਆ ਤੇ ਕਰ ਜਾਣਾ ਹੈ, ਮੇਰੇ ਦੋਸਤੋ, ਉਹੀ ਸਾਡੇ ਨਾਲ ਜਾਣਾ ਹੈ। ਉਹੀ ਸਾਡੀ ਜ਼ਿੰਦਗੀ ਦੀ ਅਸਲ ਕਮਾਈ ਹੈ ਤੇ ਉਹੀ ਆਖਰਤ ਵਿੱਚ ਕੰਮ ਆਵੇਗਾ। ਤੁਸੀਂ ਤੇ ਅਸੀਂ ਆਪਣੇ ਬਜ਼ੁਰਗਾਂ ਨੂੰ ਵੇਖੀਏ, ਦਾਦਾ ਪਰਦਾਦਾ ਨੂੰ ਵੇਖੀਏ ਤੇ ਦੌਲਤ ਉਹ ਨਸਲ ਦਰ ਨਸਲ ਜਿਹੜੀ ਚੱਲਦੀ ਆ ਰਹੀ ਹੈ, ਉਹ ਸਾਡੇ ਤੁਹਾਡੇ ਕੰਮ ਤੇ ਆ ਰਹੀ ਹੈ, ਪਰ ਉਹ ਨਾਲ ਨਹੀਂ ਲੈ ਕੇ ਗਏ। ਮੇਰੇ ਦੋਸਤੋ, ਇਹ ਸੀ ਸਾਡੀ ਅੱਜ ਦੀ ਕਹਾਣੀ। ਤੁਹਾਨੂੰ ਕਿਵੇਂ ਦੀ ਲੱਗੀ ਆਪਣੇ ਕਮੈਂਟਸ ਵਿੱਚ ਜ਼ਰੂਰ ਦੱਸਣਾ। ਇਹਦੇ ਨਾਲ ਹੀ GS ਸਟੂਡੀਓ ਵੱਲੋਂ
ਸਾਦਿਕ ਭੱਟੀ, ਲਾਲਾ ਜੀ ਤੇ ਸ਼ਾਇਰ ਨਜ਼ੀਰ ਸੁਲਤਾਨੀ ਨੂੰ ਇਜਾਜ਼ਤ ਦਿਓ। ਅਸੀਂ ਫੇਰ ਕਿਸੇ ਨਵੀਂ ਦਾਸਤਾਨ ਦੇ ਨਾਲ ਦੁਬਾਰਾ ਹਾਜ਼ਰ ਹੋਵਾਂਗੇ। ਉਦੋਂ ਤੱਕ ਰੱਬ ਰਾਖਾ, ਰੱਬ ਰਾਖਾ, ਰੱਬ ਰਾਖਾ।